ਹਾਂਜੀ ਕੀ ਗੱਲ ਕਰ ਰਹੇ ਸੋ? ਇਹ ਪਿੰਡ ਵੱਜਣ ਤੋਂ ਪਹਿਲਾਂ ਨਾਨੋ ਵਾਲੀ ਹਾਂ ਤੇ ਰਾਜੂ ਇਹ ਅੱਛਾ। ਦੋ ਭਰਾ ਹੁੰਦੇ ਸਨ। ਅੱਛਾ ਰਾਜੂ ਜਿਹੜਾ ਹੈ ਉਹ ਰਾਜਮਾ ਦੇ ਥਾਂ ਟੁੱਟ ਗਿਆ, ਹਾਂ ਉਹਦਾ ਨਾਂ ਪੈ ਗਿਆ ਰਾਜਮਾ। ਅੱਛਾ। ਔਰ ਇਹ ਪਿੰਡ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਂਦਾ ਜੀ। ਇਹ ਪਿੰਡ ਰਿਹਾ ਰਾਜੂਆਂ। ਇਹ ਵੀ ਜੀ ਸਰਦਾਰਾਂ ਦਾ ਪਿੰਡ ਸੀ ਪਾਕਿਸਤਾਨ ਬਣਨ ਤੋਂ ਪਹਿਲੇ। ਮੈਂ ਇਸ ਪਿੰਡ ਵੀ ਪ੍ਰੋਗਰਾਮ ਕੀਤਾ ਹੋਵੇ, ਉਹਦਾ ਲਿੰਕ ਵੀ ਸ਼ੇਅਰ ਕਰ ਦਾਂਗਾ ਤੇ ਉਹ ਵੀ ਤੁਸੀਂ ਜ਼ਰੂਰ ਦੇਖਿਓ ਸੁਣਿਓ ਜਿਨ੍ਹਾਂ ਨੇ ਹੁਣ ਤੱਕ ਨਹੀਂ ਵੇਖਿਆ। ਇਹ ਜੀ ਪੁਰਾਣਾ ਘਰ, ਬੜੀ ਖਸਤਾ ਹਾਲਤ, ਆਖਰੀ ਸਾਹ ਲੈਂਦੀ ਹੋਈ ਇਮਾਰਤ। ਇਹ ਦਰਵਾਜ਼ਾ ਚੈੱਕ ਕਰੋ, ਪੁਰਾਣਾ। ਪਿੰਡ ਨਾਨੋਵਾਲੀ ਦੇ ਵਿੱਚ ਮੌਜੂਦ ਇੱਕ ਪੁਰਾਣਾ ਘਰ ਤੁਹਾਨੂੰ ਦਿਖਾ ਰਹੇ ਹਾਂ ਜੀ, ਜੋ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਜਿਹੜੇ ਸਰਦਾਰ ਲੋਕ ਵਸਦੇ ਸਨ ਉਹਨਾਂ ਦੇ ਵਿੱਚੋਂ ਕਿਸੇ ਦਾ ਘਰ ਸੀ। ਪੁਰਾਣੇ ਬਜ਼ੁਰਗ ਨਹੀਂ ਰਹੇ ਜੋ ਸਾਨੂੰ ਦੱਸ ਸਕਣ ਕਿ ਇਦੋਂ ਪਹਿਲੇ ਕਿਹਦਾ ਘਰ ਸੀ। ਇਹ ਦੇਖੋ ਜੀ, ਇਦੋਂ ਪਿੱਛੇ ਵੀ ਕਮਰੇ ਸਨ। ਹੁਣ ਸਾਰਾ ਘਰ ਨਾ ਬਿਲਕੁਲ ਖਤਮ ਹੋ ਗਿਆ, ਢਹਿ ਢੇਰੀ ਹੋ ਗਿਆ। ਯਾਰ ਇਹ ਯਾਰ ਉੱਤੋਂ ਵੀ ਤੁਸਾਂ ਵੱਡੀ ਹੈ ਨਾ? ਹਾਂਜੀ ਉਤੋਂ ਕਟਾਈ ਕੀਤੀ ਹੈ ਸਾਡੀ, ਮਤਲਬ ਪਹਾੜਾਂ ਨੂੰ ਜਾ ਰਹੀ ਸੀ। ਲੋ ਜੀ, ਪਿੰਡ ਨਾਨੋਵਾਲੀ ਦੇ ਵਿੱਚ ਇਸ ਵੇਲੇ ਜੇਕਰ ਅਸੀਂ ਰੁੱਖਾਂ ਦੀ ਗੱਲ ਕਰੀਏ ਤਾਂ ਸਭ ਤੋਂ ਪੁਰਾਣਾ ਰੁੱਖ ਇਹ ਬੇਰੀ ਦਾ ਬੂਟਾ ਹੈ ਜੀ। ਔਰ ਭਾਈ ਦੱਸ ਰਹੇ ਨੇ ਕਿ ਸਿਊ ਬੇਰੀ ਹੈ। ਹਾਂਜੀ ਠੀਕ ਹੈ ਜੀ। ਇਹ ਤੁਸੀਂ ਕਹਿ ਲਓ ਕਿ ਆਪਣਾ ਨਾ ਸਿੱਖਾਂ ਦੇ ਦੌਰ ਦਾ ਬੂਟਾ ਵੇ। ਔਰ ਲਾਭ ਸਿੰਘ ਦਾ ਘਰ ਸੀ ਜਿਨ੍ਹਾਂ ਦੇ ਘਰ ਵਿੱਚ ਮੌਜੂਦ ਸੀ। ਠੀਕ ਹੈ। ਕੋਈ ਜਿੱਥੋਂ ਪਾਣੀ ਪੀਂਦੇ ਸਨ, ਪਾਣੀ ਪੀਂਦੇ ਸਨ ਪਿੰਡ ਨਾਨੋਵਾਲੀ ਦੇ ਜੋ ਸਰਦਾਰ ਲੋਕ ਸਨ ਉਹ ਇਹਨਾਂ ਦਾ ਖੂਹੀ ਸੀ ਜੀ। ਜੀ। ਇਹ ਜਗ੍ਹਾ ਜੀ ਅੱਛਾ ਅੱਛਾ ਅੱਛਾ। ਮਤਲਬ ਇਹ ਅਸੀਂ ਆਪਣੀ ਗੁਲਾਈ। ਪੋਸਟ 'ਚ ਵੀ ਵੇਖੀ ਹੈ ਹਾਂ ਤੇ 3 ਸਰਦਾਰ ਆਏ ਸੀ ਇੰਡੀਆ ਤੋਂ ਅੱਛਾ ਜੀ। ਤੇ ਉਹਨਾਂ ਤਕਰੀਬਨ ਸਾਰਾ ਵਿਜ਼ਿਟ ਕੀਤਾ। ਫਿਰ ਉਹਨਾਂ ਆਪਣੇ ਪਿੱਛੇ ਕਾਲ ਕੀਤੀ, ਹਾਂ ਉਹਨਾਂ ਨੇ ਦੱਸਿਆ। ਉਹ ਜੀ ਖੋਤੀ ਰੇੜੀ ਤੇ ਉਰਦੂ ਚ ਨੂੰ ਆਉਂਦੇ ਨੇ ਗਦਾ ਗਾੜੀ। ਪਿੰਡ ਨਾਨੋਵਾਲੀ ਦੀਆਂ ਗਲੀਆਂ ਦੇ ਨਜ਼ਾਰੇ ਵੀ ਇਹ ਕਹਿ ਗਏ। ਅੱਛਾ ਅੱਛਾ। ਔਰ ਪੁਰਾਣੇ ਪਿੰਡ ਦੀਆਂ ਨਿਸ਼ਾਨੀਆਂ ਨੇ ਗਲੀਆਂ ਦਾ ਭੀੜਾ ਹੋਣਾ, ਤੰਗ ਗਲੀਆਂ, ਜੋ ਪਿੰਡ ਦਾ ਸਾਂਝਾ ਦਾਰਾ ਸੀ ਨਾ, ਸਾਂਝੀ ਸੱਥ, ਜਿੱਥੇ ਪੁਰਾਣੇ ਬਜ਼ੁਰਗ ਬਹਿ ਕੇ ਆਪਣੇ ਪਏ ਕੱਪਾਂ ਛੱਪਾਂ ਮਾਰਨੀਆਂ। ਠੀਕ ਹੈ। ਪਿੱਪਲ ਦਾ ਦਰਖਤ ਸੀ ਉਹ, ਜਿਹੜਾ ਬਾਬਾ ਜੀ ਨੇ ਦੱਸਿਆ ਪਿੱਪਲ ਦਾ ਉਹ ਪੁਰਾਣਾ ਦਰਖਤ ਸੀ, ਕੋਈ ਤਕਰੀਬਨ 100-150 ਸਾਲ ਦੀ ਪੁਰਾਣੀ ਉਮਰ ਸੀ। ਤੋਂ ਵੱਢਿਆ ਗਿਆ। ਉਹ ਕਿੱਥੇ ਕਰਕੇ ਹੁੰਦਾ ਸੀ? ਇਹ ਇੱਥੇ ਹੀ ਹੈ, ਇਸ ਪੁਆਇੰਟ 'ਤੇ ਹੁੰਦਾ ਸੀ। ਤੋਂ ਇਹ ਪੁਰਾਣੀਆਂ ਨਿਸ਼ਾਨੀਆਂ ਵਿੱਚੋਂ ਇਸ ਪਿੰਡ ਦੀ ਪੁਰਾਣੀ ਨਿਸ਼ਾਨੀ ਹੈ ਜੀ ਇਹ ਦਰਗਾਹ ਸ਼ਰੀਫ। ਠੀਕ ਹੈ ਜੀ। ਤੇ ਆਪਣਾ ਭਾਈ ਜੀ ਕੀ ਨਾਮ ਬਜ਼ੁਰਗਾਂ ਦਾ? ਬਾਬਾ ਕਾਲੇ ਸ਼ਾਹ। ਬਾਬਾ ਕਾਲੇ ਸ਼ਾਹ ਸਰਕਾਰ। ਠੀਕ ਹੈ ਜੀ। ਇਹ ਪਿੰਡ ਦੀ ਪੁਰਾਣੀ ਦਰਗਾਹ ਵੇ ਔਰ ਇਹਦੇ ਨਾਲ ਹੀ ਮਸਜਿਦ ਔਰ ਇਹਦੇ ਸਾਹਮਣੇ ਫਰੰਟ ਤੇ ਗੁਰਦੁਆਰਾ ਸਾਹਿਬ ਸੀ। ਤੁਸੀਂ ਇਮੇਜਿਨ ਕਰੋ ਕਿ ਅੱਜ ਤੋਂ 100 ਸਾਲ ਪਿੱਛੇ ਟੁਰ ਜਾਈਏ, ਕਮਾਲ ਦਾ ਸੀਨ ਮਤਲਬ ਕਿ ਹੁੰਦਾ ਹੋਏਗਾ। ਠੀਕ ਹੈ ਜੀ। ਲੋ ਜੀ, ਮੈਂ ਪਿੰਡ ਨਾਨੋਵਾਲੀ ਦੇ ਵਿੱਚ ਮੌਜੂਦ ਹਾਂ, ਤਹਿਸੀਲ ਜ਼ਿਲ੍ਹਾ ਸਿਆਲਕੋਟ। ਤੇ ਸਾਡੇ ਕੁਝ ਵੀਰ ਪਿੰਡ ਨਾਨੋਵਾਲੀ ਦੇ ਰਹਿਣ ਵਾਲੇ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਤੇ ਇਹ ਆਪਣਾ ਜੀ ਸਾਡੇ ਵੀਰ ਰਾਣਾ ਸਮੀਲਾ ਸਾਹਿਬ, ਅਸੀਂ ਇਹਨਾਂ ਦੇ ਬੇਹੱਦ ਮਸ਼ਹੂਰ ਹਾਂ। ਇਹਨਾਂ ਦੀ ਵਜ੍ਹਾ ਕਰਕੇ ਅਸੀਂ ਅੱਜ ਪੁਰਾਣੀਆਂ ਗੱਲਾਂ ਨੂੰ ਬਜ਼ੁਰਗਾਂ ਨਾਲ ਡਿਸਕਸ ਕੀਤਾ, ਖੰਗਾਲਿਆ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਇੱਥੇ ਕਿਹੜੇ ਲੋਕ ਬਾਸ ਸਨ। ਉਹ ਖੈਰ ਅੱਗੇ ਜਾ ਕੇ ਤੁਹਾਨੂੰ ਬਜ਼ੁਰਗਾਂ ਦੀ ਜ਼ੁਬਾਨੀ ਸਾਰੀ ਗੱਲਬਾਤ ਸੁਣਨ ਨੂੰ ਮਿਲੇਗੀ। ਔਰ ਰਾਣਾ ਭਾਈ ਦੇ ਨਾਲ ਇੱਕ ਵੀਰ ਖੜੇ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਨੇ ਆ। अस्सलाम वालेकुम जी। वालेकुम अस्सलाम रहमतुल्लाह बरकातहू। ਕੀ ਹਾਲ ਚਾਲ ਹੈ ਜੀ? ਠੀਕ ਹੋ जी अल्हम्दुलिल्लाह शुक्र अल्हम्दुलिल्लाह। ਹਾਂਜੀ। ਕੀ ਨਾਂ ਜੀ ਆਪਣਾ? जीशान सरवर ਜ਼ਿਸ਼ਾਨ ਸਰਵਰ। ਤੁਹਾਡੇ ਵਾਲਦ ਸਾਹਿਬ ਦਾ ਨਾਂ? मोहम्मद सरवर जनाब। ਤਾਂ ਦਾਦਾ ਜੀ ਦਾ ਨਾਂ? मोहम्मद नज़ीर। ਮੁਹੰਮਦ ਨਜ਼ੀਰ। ਔਰ ਜੱਦੀ ਪਿੰਡ जी जी ਅਬਾਉ अल्हम्दुलिल्लाह। ਜਦਾਦ अबाउत जाद अल्हम्दुलिल्लाह मकाम जी जी बिल्कुल बेशक। ਅਸੀਂ ਗੱਲ ਕਰ ਸਕਨੇ ਹਾਂ ਕਿ ਜੋ ਬਜ਼ੁਰਗ ਸਨ ਬਾਬਾ ਨਜ਼ੀਰ ਜੀ, ਉਹ ਜੀ। ਸਿੱਖਾਂ ਦੇ ਦੌਰ ਦੇ ਸਨ। जी जी बिल्कुल। ਠੀਕ ਹੋ ਗਿਆ।
ਤੇ ਅਸੀਂ ਮੇਰਾ ਖਿਆਲ ਉਸੇ ਪੁਆਇੰਟ ਤੇ ਖੜੇ ਆ ਜਿਹਨੂੰ ਦਾਇਰਾ ਕਿਹਾ ਗਿਆ ਹੈ, ਜੀ ਪਿੰਡ ਬਿਲਕੁਲ ਨਾਨੋਵਾਲ। ਇਹ ਦਰਬਾਰ ਵਾਲੀ ਜਗ੍ਹਾ ਹੈ ਔਰ ਨਾਲ ਮਸਜਿਦ ਦੇ ਨਾਲ ਹੀ ਇੱਥੇ ਦਾਇਰਾ ਹੁੰਦਾ ਸੀ। ਇਸ ਤੋਂ ਪਹਿਲੇ ਕਿ ਤਕਰੀਬਨ 96-98 ਦੇ ਵਿੱਚ ਮਸਜਿਦ ਸ਼ਹੀਦ ਹੋਈ ਹੈ। ਅੱਛਾ ਮਸਜਿਦ ਪਹਿਲੇ ਹੀ ਪੁਰਾਣੀ ਸੀ ਪਹਿਲੇ, ਠੀਕ ਹੈ। ਫਿਰ ਉਹਨੂੰ ਜੂੰ ਹੀ ਆਬਾਦੀ ਜ਼ਿਆਦਾ ਹੋਈ ਤੇ ਜ਼ਾਦੀ ਬਾਤ ਤੇ ਮਸਜਿਦ ਦੀ ਵੀ ਵੱਡੀ ਦੀ ਜ਼ਰੂਰਤ ਬਣੀ ਅੱਛਾ ਜੀ। ਔਰ ਇੱਥੇ ਜਦੋਂ ਮਸਜਿਦ ਬਣਾਈ ਗਈ ਔਰ ਅਸੀਂ ਇਹ ਦਾਇਰਾ ਜਿਹੜਾ ਨਾ ਉਹ ਮਸਜਿਦ ਦੇ ਵਿੱਚ ਪਾ ਲਿਆ। ਹੁਣ ਤੇ ਉਹ ਦਾਇਰਿਆਂ ਵਾਲੇ ਟਾਈਮ ਉਹ ਦੌਰ ਜ਼ਾਰੀ ਬਾਤ ਹੈ, ਵਕਤ ਦੇ ਨਾਲ ਹਰ ਚੀਜ਼ ਜਿਹੜੀ ਹੈ ਨਾ ਉਹ ਮੁਕੰਮਲ ਹੋ ਗਈ ਹੈ। ਠੀਕ ਹੈ। ਤੇ ਇਹ ਸੂਰਤ ਹਾਲ ਹੈ। ਕਾਗਜ਼ੀ ਪਿੰਡ ਹੈ ਜਲਾਲਪੁਰ ਜੱਟਾਂ ਜੀ। ਕਾਗਜ਼ੀ ਪਿੰਡ ਸਾਡੇ ਪਿੰਡ ਦਾ ਨਾਂ ਜਿਹੜਾ ਉਹ ਜਲਾਲਪੁਰ ਜੱਟ ਹੈ, ਅੱਛਾ ਲੇਕਿਨ ਇਹ ਪਿੰਡ ਦਾ ਵੈਸੇ ਹੱਲ ਜਿਹੜਾ ਜਿਹੜੀ ਨਾਂ ਹੈ ਹੁੰਦੀ ਹੈ ਨਾ, ਉਹ ਨਨਵਾਲੀ ਹੈ। ਜਿਵੇਂ ਹੁਣ ਹੱਲ ਪਾਈ ਜਾਂਦੀ ਹੈ ਪੁੱਠੀ ਕਿਸੇ ਬੰਦੇ ਦੀ, ਠੀਕ ਹੋ ਜੇ ਸਾਡਾ ਪਿੰਡ ਜਲਾਲਪੁਰ ਜੱਟ ਹੈ ਕਾਗਜ਼ੀ, ਤੇ ਜਿਹੜਾ ਸਾਡਾ ਉਹ ਜਿਹੜਾ ਆਮ ਨਾਂ ਹੈ ਨਾ ਉਹ ਹੈ ਨਾਨੋ ਵਾਲੀ ਜੀ। ਸਹੀ ਹੋ ਗਿਆ, ਸਹੀ ਹੋ ਇਹ ਗਿਆ। ਦਰਬਾਰ ਸ਼੍ਰੀ ਹਾਂ। ਦਰਬਾਰ ਕਾਲੇ ਸ਼ਾਹ, ਬਾਬਾ ਕਾਲੇ ਸ਼ਾਹ, ਹਾਂਜੀ। ਇਹ ਸਾਡੇ ਪਿਓ ਦਾਦੇ ਤੋਂ ਵੀ ਪਹਿਲੇ ਦਾ ਦਰਬਾਰ ਹੈ ਔਰ ਇੱਥੇ ਬਿਲਕੁਲ ਜ਼ਰੀ ਜ਼ਮੀਨ ਹੀ ਹੁੰਦੀ ਸੀ। ਪਿੰਡ ਤੇ ਬਿਲਕੁਲ 4-5 ਬਰਾਦਰੀਆਂ ਵਿੱਚ ਮੁਸ਼ਤਮਿਲ ਸੀ। ਸਿਰਫ 4-5 ਬਰਾਦਰੀਆਂ, ਬਕਾਇਆ ਕੁਝ ਲੋਕ ਵਕਤ ਦੇ ਨਾਲ ਕੁਝ ਇੱਥੋਂ ਜਾਂਦੇ ਰਹੇ, ਕੁਝ ਫਿਰ ਵਾਪਸੀ ਇੱਥੇ ਹੀ ਆਉਂਦੇ ਰਹੇ, ਲੇਕਿਨ 4-5 ਬਰਾਦਰੀਆਂ ਤੋਂ ਆਬਾਦੀ ਵੱਧਦੀ ਰਹੀ। ਤੇ ਹੁਣ ਤੇ ਅਲਹਮਦੁਲਿਲਾ ਜਿਹੜਾ ਨਾ ਆਪਣਾ ਪਿੰਡ ਸਾਡਾ ਜਿਹੜਾ ਨਾ ਬਹੁਤ ਹੀ ਵੱਡਾ ਹੋ ਗਿਆ, ਸ਼ੁਕਰ ਅਲਹਮਦੁਲਿਲਾ। ਔਰ ਇਹ ਦਰਬਾਰ ਸ਼੍ਰੀ ਬਾਬਾ ਕਾਲੇ ਸ਼ਾਹ ਸਰਕਾਰ ਹੈ ਪੁਰਾਣੇ ਨੇ, ਮਤਲਬ ਜੀ ਸਿੱਖਾਂ ਦੇ ਦੌਰ ਬਿਲਕੁਲ, ਦੇ ਇਹ ਵਿੱਚ ਬਿਲਕੁਲ ਪੁਰਾਣੇ ਨੇ ਸਾਡੇ। ਮਸਜਿਦ ਤੋਂ ਪਹਿਲਾਂ ਦਾ ਇੱਧਰ ਆ ਜਾਓ, ਇੱਧਰ ਆ ਜਾਓ, ਇੱਧਰ ਆ ਜਾਓ ਜੀ, ਇੱਧਰ ਆ ਜਾਓ, ਇੱਧਰ ਆ ਜਾਓ, ਠੀਕ ਹੈ। ਕੈਮਰੇ ਅੱਗੇ ਆ ਕੇ ਗੱਲ ਇੱਧਰ ਕਰੋ। ਆਓ। ਹਾਂਜੀ, ਕੀ ਗੱਲ ਕਰ ਰਹੇ ਸੋ? ਇਹ ਪਿੰਡ ਵੱਜਣ ਤੋਂ ਪਹਿਲਾਂ ਨਾਨੋਵਾਲੀ ਹਾਂ, ਤੇ ਰਾਜੂ ਅੱਛਾ। ਇਹ ਦੋ ਭਰਾ ਹੁੰਦੇ ਸਨ। ਅੱਛਾ। ਰਾਜੂ ਜਿਹੜਾ ਹੈ ਉਹ ਰਾਜਮਾਲੇ ਥਾਂ ਟੁੱਟ ਗਿਆ, ਹਾਂ, ਉਹਦਾ ਨਾਂ ਪੈ ਗਿਆ ਰਾਜਮ। ਅੱਛਾ ਇਹ ਜਿਹੜਾ ਸੀ ਭਰਾ ਇਹਦਾ ਨਾਂ ਸੀ ਨਾਨੋ ਕੇ, ਅੱਛਾ ਉਹ ਨਾਨੋ ਵਾਲੀ ਪੈ ਗਿਆ। ਅੱਛਾ। ਇਹ ਦੋਵੇਂ ਭਰਾ ਸਨ। ਤੇ ਹੋਰ ਇੱਥੇ ਕੋਈ ਚੀਜ਼ ਨਹੀਂ। ਮੇਲਾ ਹੁੰਦਾ ਵੇ ਭੰਡਾਰਾ ਹਾਂਜੀ, ਵਗੈਰਾ ਲੰਗਰ? ਹਾਂਜੀ। ਅੱਛਾ ਅੱਛਾ, ਠੀਕ ਹੈ। ਗੱਡੀ ਨਸ਼ੀਨ ਉਹ ਕਿਹੜੇ ਦਿਨਾਂ ਚ ਹੁੰਦਾ? ਅੱਛਾ ਜੀ। ਅੱਛਾ, ਉਹ ਮਤਲਬ ਹੁਣ ਤੁਸੀਂ ਇਸ ਦਰਬਾਰ ਸ਼ਰੀਫ ਦਾ ਗੱਦੀ ਨਸ਼ੀਨ ਮੇਰੇ ਭਾਈ ਨੇ, ਮੇਰੇ ਭਾਈ ਤੁਸੀਂ ਨੇ। ਟੇਕ ਕੇਅਰ ਕਰ ਰਹੇ ਪਹਿਲਾਂ ਹੋ, ਇਹਨਾਂ ਦੇ take ਵਾਲੇ care ਕਰ ਰਹੇ ਹੋ। ਤੇ ਜ਼ਰੂਰ ਦੱਸੋ ਜੀ, ਮੇਲਾ ਤੁਸੀਂ ਕਿਹੜੇ ਦਿਨਾਂ ਵਿੱਚ ਕਰਾਉਂਦੇ 5 ਹੋ? ਜੇਠ ਨੂੰ ਹੁੰਦਾ ਜਨਾਬ, ਪੰਜੀ ਹਰ ਜੇਠ, ਸਾਲ ਬਾਅਦ ਯਾਨੀ 5 ਜੇਠ ਨੂੰ ਮਾਸ਼ਾਅੱਲਾ ਬੜਾ ਗਰਮੀਆਂ ਅੱਛਾ ਚ। ਪ੍ਰੋਗਰਾਮ ਹੁੰਦਾ ਹੈ। ਅੱਛਾ। ਉਲਮਾ ਇਕਰਾਮ ਵੀ ਹੁੰਦੇ ਨੇ, ਇਕਬਾਲ ਵਗੈਰਾ ਵੀ ਆਉਂਦੇ ਨੇ ਔਰ ਦੁਕਾਨਾਂ ਵਗੈਰਾ ਵੀ ਕਾਫੀ ਲੱਗਦੀਆਂ ਨੇ, ਝੂਲੇ ਵਗੈਰਾ, ਅੱਛਾ ਅੱਛਾ, ਮਾਸ਼ਾਅੱਲਾ ਕਾਫੀ ਰੌਣਕ ਲੱਗਦੀ ਹੈ। ਠੀਕ ਹੈ। ਤੇ ਬੜੇ ਸਲੂਕ ਪਿਆਰ ਮੁਹੱਬਤ ਦੇ ਨਾਲ ਅਸੀਂ ਸਾਰੇ ਲੋਕ ਪੂਰੇ ਪਿੰਡ ਵਾਲੇ ਅਸੀਂ ਬੜੇ ਇਤਫਾਕ ਮੁਹੱਬਤ ਦੇ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਆ ਜ਼ਬਰਦਸਤ ਜੀ, ਔਰ ਨਜ਼ਰ ਨਿਆਜ਼ ਵੀ ਹੁੰਦੀ ਹੈ ਅਲਹਮਦੁਲਿਲਾ ਬਹੁਤ ਜ਼ਿਆਦਾ। ਤੇ ਮਨਾ ਲਿਆ ਰਹਿਣਾ ਹੈ। ਇਨਸ਼ਾਅੱਲਾ ਇਨਸ਼ਾਅੱਲਾ। ਜ਼ਬਰਦਸਤ ਜ਼ਬਰਦਸਤ। ਜੀ ਪੁਰਾਣੀਆਂ ਗਲੀਆਂ ਪਿੰਡ ਨਾਨੋਵਾਲ ਦੀਆਂ, ਸ਼ਹਿਰ ਗਲੀ, ਬੜੀਆਂ ਤੰਗ ਗਲੀਆਂ ਜੀ। ਔਰ ਇਹ ਪੁਰਾਣੇ ਪਿੰਡਾਂ ਦੀਆਂ ਨਿਸ਼ਾਨੀ, ਗਲੀਆਂ ਦਾ ਤੰਗ ਹੋਣਾ। ਹੁਣ ਅਸੀਂ ਤੁਹਾਨੂੰ ਇੱਕ ਪੁਰਾਣਾ ਘਰ ਦਿਖਾਉਂਦੇ ਆ ਜੀ, ਜੋ 1947 ਵੇਲੇ ਦਾ ਮੌਜੂਦ ਹੈ ਔਰ ਸਿੱਖ ਸਰਦਾਰਾਂ ਦਾ ਘਰ ਸੀ ਉਹ। ਹਾਂਜੀ, ਔਰ ਇਹ ਕਮਰਾ ਹੈ ਤੇ ਨਵਾਂ, ਲੇਕਿਨ ਦਰਵਾਜ਼ਾ ਪੁਰਾਣਾ ਜੀ ਉਸ ਦੌਰ ਦਾ। ਇਹਦੀ ਚਗਾਟ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ। ਠੀਕ ਹੈ ਜੀ। ਠੀਕ ਹੋ ਗਿਆ, ਆਇਓ। ਅੱਛਾ ਜੀ, ਇਹ ਜੀ ਪੁਰਾਣਾ ਘਰ, ਬੜੀ ਖਸਤਾ ਹਾਲਤ, ਆਖਰੀ ਸਾਹ ਲੈਂਦੀ ਹੋਈ ਇਮਾਰਤ। ਇਹ ਦਰਵਾਜ਼ਾ ਚੈੱਕ ਕਰੋ, ਪੁਰਾਣਾ। ਪਿੰਡ ਨਾਨੋਵਾਲੀ ਦੇ ਵਿੱਚ ਮੌਜੂਦ ਇੱਕ ਪੁਰਾਣਾ ਘਰ ਤੁਹਾਨੂੰ ਦਿਖਾ ਰਹੇ ਹਾਂ ਜੀ, ਜੋ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਇੱਥੇ ਜਿਹੜੇ ਸਰਦਾਰ ਲੋਕ ਵਸਦੇ ਸਨ, ਉਹਨਾਂ ਦੇ ਵਿੱਚੋਂ ਕਿਸੇ ਦਾ ਘਰ ਸੀ। ਪੁਰਾਣੇ ਬਜ਼ੁਰਗ ਨਹੀਂ ਰਹੇ ਜੋ ਸਾਨੂੰ ਦੱਸ ਸਕਣ ਕਿ ਇਦੋਂ ਪਹਿਲੇ ਕਿਹਦਾ ਘਰ ਸੀ। ਇਹ ਵੇਖੋ ਜੀ, ਇਦੋਂ ਪਿੱਛੇ ਵੀ ਕਮਰੇ ਸਨ। ਹੁਣ ਸਾਰਾ ਘਰ ਨਾ ਬਿਲਕੁਲ ਖਤਮ ਹੋ ਗਿਆ, ਢਹਿ ਢੇਰੀ ਹੋ ਗਿਆ। ਇਹ ਵੀ ਇੱਕ ਪੁਰਾਣਾ ਦਰਵਾਜ਼ਾ, ਔਰ ਇਹ ਡਾਟਾ।
ਹਣਾ ਜੀ ਇਹ ਘਰ ਹੁਣ ਇਸ ਵੇਲੇ ਕਿੰਨਾ ਦੀ ਮਲਕੀਅਤ ਹੈ? ਇਹ ਅਕਬਰ ਥਾਣੇਦਾਰ ਦੇ। ਅਕਬਰ ਸਾਹਿਬ, ਅੱਛਾ ਉਹਨਾਂ ਦੇ ਬਜ਼ੁਰਗ ਇੰਡੀਆ ਤੋਂ ਆਏ ਹਾਂਜੀ, ਆਪਣਾ ਮਾਈਗ੍ਰੇਸ਼ਨ ਕਰਕੇ। ਕਿਹੜਾ ਸੀ ਉਹਨਾਂ ਦਾ ਪਿਛਲਾ? ਗੁਰਦਾਸਪੁਰ ਦੇ ਨਹੀਂ? ਗੁਰਦਾਸਪੁਰ। ਅੱਛਾ ਵੀ ਗੁਰਦਾਸਪੁਰ ਦੇ, ਠੀਕ ਹੋ ਗਿਆ। ਤੇ ਇਹ ਵੀ ਫਰੰਟ ਨਹੀਂ, ਇਹ front ਨਹੀਂ, ਆਬਾਦ ਆ, ਬਰਾਮਦਾ ਬਾਹਰ ਵਾਲਾ ਇਹ ਵਾਲਾ ਨਾ, ਇਹ ਤੋਂ ਪਿਛਲਾ ਹਿੱਸਾ ਨਾ ਜਿਹੜਾ ਉਹ ਨਾ, ਯਾਨੀ ਕਹਿ ਲਓ ਕਿ ਇਹ ਦੀਵਾਰ ਜਿਹੜੀ ਇਹਨਾਂ ਵਾਲੀ ਇਹ ਵੀ ਪੁਰਾਣੀ ਹੈ। ਪੁਰਾਣਾ ਹੀ ਹੈ ਜਿਹੜੇ। ਵੱਡੀ ਇੱਟ ਦਾ ਘਰ ਮਕਾਨ ਬਣਿਆ। ਸਾਨੂੰ ਸਾਡੇ ਵੀਰ ਦੱਸ ਰਹੇ ਸਨ ਕਿ ਤਕਰੀਬਨ ਉਹ ਹੀ ਮਹੱਲਾ ਵੇ ਜਿੱਥੇ ਸਿੱਖ ਲੋਕ ਆਬਾਦ ਸਨ, ਠੀਕ ਹੈ ਨਾ। ਔਰ ਦਾएं ਬਾएं ਪੁਰਾਣੇ ਘਰ ਅੱਜ ਤੋਂ 5-7 ਸਾਲ ਪਿੱਛੇ ਟੁਰ ਜਾਈਏ ਤੇ ਪੁਰਾਣੇ ਘਰ ਆਪਣੀ ਅਸਲੀ ਹਾਲਤ ਵਿੱਚ ਹੈ ਸਨ, ਲੇਕਿਨ ਵਕਤ ਦੀ ਜ਼ਰੂਰਤ ਵੀ ਸੀ ਲੋਕਾਂ ਨੂੰ। ਔਰ ਕਿਤੇ ਨਾ ਕਿਤੇ ਲੋਕ ਜਿਸ ਤਰ੍ਹਾਂ ਹਰ ਚੀਜ਼ ਨੂੰ ਅਪਡੇਟ ਕਰ ਰਹੇ ਨੇ, ਆਪਣੇ ਘਰਾਂ ਨੂੰ ਵੀ ਲੈ ਕੇ ਉਹਨਾਂ ਨੇ ਸਾਰੇ ਮਾਮਲੇ ਕੀਤੇ। ਠੀਕ ਹੈ ਜੀ, ਹਾਂ ਇਹ ਵੀ ਘਰ ਪੁਰਾਣਾ ਹੀ ਹੈ। ਤੇ ਤੁਹਾਡੇ ਬਜ਼ੁਰਗਾਂ ਨੂੰ ਵੀ ਪੁਰਾਣਾ ਘਰ ਹੀ ਮਿਲਿਆ ਸੀ, ਉਹ ਵੀ ਸਰਦਾਰ ਦਾ ਘਰ ਸੀ। ਇਹ ਸਰਦਾਰ ਦਾ ਹੀ, ਉਹ ਮੈਂ ਆਪਣੀ ਹੋਸ਼ 'ਚ ਸਹੀ ਵੇਖਿਆ ਹੈ। ਉਂਝ ਨਾਂ ਲੈਂਦੇ ਸਨ ਬਜ਼ੁਰਗ ਨਾ ਕਿ ਯਾਰ ਇਹ ਫਲਾਣੇ ਬੰਦੇ ਦਾ ਸੀ, ਲੇਕਿਨ ਤੁਹਾਡੇ ਨਾਲ ਜ਼ੇਨ 'ਚ ਨਹੀਂ ਰਿਹਾ। ਮੇਰੇ ਜ਼ੇਨ 'ਚ ਨਹੀਂ ਹੈ। ਇਹ ਘਰ ਜੀ ਇਹ ਵਾਲਾ ਨਾ ਸਾਰਾ ਘਰ ਨਾ ਇਹ ਰਹਾਇਸ਼ ਹੈ ਇਸ ਘਰ 'ਚ। ਹਾਂਜੀ, ਜਾ ਮੇਰੇ ਦੇਖੀ ਬੇਰੀ ਦੱਸਣੀ। ਹਾਂਜੀ ਰਾਣਾ ਸਾਹਿਬ ਦੱਸੋ ਸਾਨੂੰ ਜੀ ਇਸ ਬੇਰੀ ਦੇ ਬਾਰੇ, ਇਹ ਕਿੰਨਾ ਚਿਰ ਪੁਰਾਣੀ ਔਰ ਇਹਦੇ ਬਾਰੇ ਕੀ ਬਜ਼ੁਰਗ ਗੱਲਾਂ ਕਰਦੇ ਨੇ ਯਾਰ, ਇਹਦੀ ਕਿੰਨੀ ਕੁ ਉਮਰ ਹੋਏਗੀ ਕੀ ਜੀ ਭਾਈ? ਭਾਈ ਜੀ ਇਹ ਦੱਸਦੇ ਨੇ ਕਿ ਤਕਰੀਬਨ ਜਿਹੜੇ ਸਾਡੇ ਕੋਈ ਵੱਡੇ ਆਏ ਨਾ, ਉਹਨਾਂ ਦੇ ਆਉਣ ਤੋਂ ਪਹਿਲੇ ਵੀ ਇਹ ਛੋਟਾ ਜਿਹਾ ਮਤਲਬ ਇੰਨਾ ਕੁ ਹੁੰਦਾ ਸੀ ਪੌਦਾ। ਅੱਛਾ, ਤੇ ਮੁੰਡ ਸੀ? ਤਕਰੀਬਨ- ਹਾਂਜੀ ਮੁੰਡ ਸੀ। ਹਾਂ, ਤੇ ਤਕਰੀਬਨ ਉਦੋਂ ਦਾ ਹੈ ਤੇ ਤਕਰੀਬਨ 1936 ਤੋਂ ਵੀ ਜ਼ਿਆਦਾ ਹੀ ਲਾ ਲਓ। ਅੱਛਾ ਇਹ ਕਾਫੀ ਪੁਰਾਣਾ ਹੈ। ਅੱਛਾ ਅੱਛਾ ਤੇ ਅੱਛਾ ਤਕਰੀਬਨ ਇੱਥੇ ਵੀ ਛੋਟੇ ਛੋਟੇ ਕਮਰੇ ਹੁੰਦੇ ਸਨ, ਅੱਛਾ ਉਹ ਅੱਛਾ, ਮਤਲਬ ਵਕਤ ਦੇ ਨਾਲ ਨਾਲ ਡਿੱਗ ਪਏ ਨੇ। ਠੀਕ ਹੋ ਗਿਆ, ਠੀਕ ਹੋ ਤੇ ਗਿਆ। ਇਹ ਜਿੰਨੀ ਕਹਿ ਲਓ ਮਤਲਬ ਉਨੀ ਪੁਰਾਣੀ, ਬਹੁਤ ਪੁਰਾਣੀ ਹੈ। ਹੈ ਘਰ ਸੀ ਕਿਸੇ ਦਾ, ਕਿਸੇ ਸਰਦਾਰ ਦਾ ਹਾਂਜੀ ਇਹ ਮਤਲਬ ਘਰ। ਬਜ਼ੁਰਗ ਕੀ? ਹਾਂਜੀ ਅੱਛਾ, ਤੁਸੀਂ ਬਜ਼ੁਰਗਾਂ ਤੋਂ ਸੁਣਿਆ ਕਿ ਲੱਭੂ ਸਿੰਘ ਸੀ, ਹਾਂਜੀ ਲਾਭ ਸਿੰਘ ਨਾਂ ਹੋਏਗਾ ਤੈਨੂੰ, ਹਾਂਜੀ। ਜਿਹਦਾ ਨਿਕਨੇਮ ਲੱਭੂ ਸਿੰਘ ਸੀ, ਜੀ ਉਹਦਾ ਘਰ ਸੀ ਇਹ। ਜੀ ਕਿਆ ਬੇਰੀ ਦਾ ਬੂਟਾ ਜੀ ਬੜਾ ਦੱਸਦੇ ਨੇ ਪੁਰਾਣਾ, ਜਿਸਾਂ ਬਜ਼ੁਰਗਾਂ ਨੇ ਵੀ ਅਸੀਂ ਰਿਕਾਰਡਿੰਗ ਕੀਤੀ, ਉਹਨਾਂ ਨੇ ਕਿਹਾ ਜੀ ਉਹ ਵੀ ਬਹੁਤ ਪੁਰਾਣਾ ਵੇ। ਫਿਰ ਭਾਈ ਨੇ ਦੱਸੀ ਕਿ ਨਵੀਂ ਗੱਲ ਕਿ ਕਈ ਵਾਰੀ ਟੁੱਟਾ ਹੋਇਆ ਤੇ ਕਈ ਵਾਰੀ ਭੁੰਗ ਰਿਹਾ ਵੇ, ਹਾਂਜੀ ਜਿਸ ਤਰ੍ਹਾਂ ਹੁਣ ਇਹਦਾ ਕਹਿ ਟਾਨ ਸੀ, ਠੀਕ ਹੈ ਨਾ, ਹੈਨਾ? ਇਹ ਹਾਂਜੀ। ਮਤਲਬ ਇੱਧਰ ਨੂੰ ਗਿਆ ਸੀ ਇਸ ਪਾਸੇ ਨੂੰ। ਇਸ ਸਾਈਡ ਨੂੰ ਐਵੇਂ ਤਕਰੀਬਨ ਠੀਕ ਹੈ। ਸਾਰੇ ਘੱਟ ਦਿੱਤਾ ਸੀ ਉਹਦੇ ਇਹਨੂੰ ਫਲ ਛਲ ਲੱਗਦਾ ਵੇ? ਫਲ ਛਲਾਂ ਜੀ ਲੱਗ ਫਲ ਇਹਨੂੰ ਕਿਹੜਾ ਲੱਗਦਾ ਜੀ? ਕਿਹੜਾ ਬੇਰ? ਕਿਹੜਾ ਬੇਰ? ਕਾਠਾ ਬੇਰ ਜਾਂ ਦੂਸਰਾ? ਇਹਨਾਂ ਬੜੀਆਂ ਕਿਸਮਾਂ ਹੁੰਦੀਆਂ ਨੇ। ਸਿਉ? ਗੋਲ। ਅੱਛਾ ਗੋਲ। ਤੁਹਾਨੂੰ ਦੇਖੋ ਨਾ ਇਹਦੀ ਹਾਲਤ ਤੋਂ ਹੀ ਪਤਾ ਚੱਲਦਾ ਹੈਗਾ ਮਤਲਬ ਕਿੰਨੀ ਪੁਰਾਣੀ ਹੈ। ਹਾਂ ਇਹ ਯਾਰ ਉੱਤੋਂ ਵੀ ਤੁਸਾਂ ਵੱਡੀ ਜੇ ਹਨਾ? ਹਾਂਜੀ ਆ ਉਤੋਂ ਕਟਾਈ ਕੀਤੀ ਹੈ ਸਾਰੀ, ਮਤਲਬ ਪਹਾੜਾਂ ਨੂੰ ਜਾ ਰਹੀ ਸੀ। ਲੋ ਜੀ, ਪਿੰਡ ਨਾਨੋਵਾਲੀ ਦੇ ਵਿੱਚ ਇਸ ਵੇਲੇ ਜੇਕਰ ਅਸੀਂ ਰੁੱਖਾਂ ਦੀ ਗੱਲ ਕਰੀਏ ਤਾਂ ਸਭ ਤੋਂ ਪੁਰਾਣਾ ਰੁੱਖ ਇਹ ਬੇਰੀ ਦਾ ਬੂਟਾ ਜੀ, ਔਰ ਭਾਈ ਦੱਸ ਰਹੇ ਨੇ ਕਿ ਸਿਉ ਬੇਰੀ ਹੈ, ਹਾਂਜੀ ਠੀਕ ਹੈ ਜੀ। ਇਹ ਤੁਸੀਂ ਕਹਿ ਲਓ ਕਿ ਆਪਣਾ ਨਾ ਸਿੱਖਾਂ ਦੇ ਦੌਰ ਦਾ ਬੂਟਾ ਵੇ, ਔਰ ਲਾਭ ਸਿੰਘ ਦਾ ਘਰ ਸੀ ਜਿਨ੍ਹਾਂ ਦੇ ਘਰ ਵਿੱਚ ਇਹ ਮੌਜੂਦ ਸੀ, ਠੀਕ। ਅੱਛਾ, ਪੁਰਾਣੇ ਇਸ ਤੋਂ ਇਲਾਵਾ ਬੇਰੀ ਆ ਗਈ ਇੱਧਰ ਇਸ ਪਾਸੇ, ਉਹ ਸਾਹਮਣੇ ਬੇਰੀ ਦਾ ਬੂਟਾ ਜੀ। ਫਿਰ ਭਾਈ ਹੋਰੀ ਦੱਸ ਰਹੇ ਇਹ ਨੇ ਕਿ ਜਗ੍ਹਾ ਹੈ ਇਹ ਸਾਹਮਣੇ ਜਗ੍ਹਾ ਜਿੱਥੇ ਪੁਰਾਣੇ ਮਕਾਨ ਤਕਰੀਬਨ ਹੁੰਦੇ ਇੱਧਰ ਸੀ। ਪਹਿਲੇ ਹੁੰਦੇ ਸੀ 2 ਕਮਰੇ, ਅੱਛਾ, ਤੇ ਉਹ ਵਕਤ ਦੇ ਨਾਲ ਨਾਲ ਡਿੱਗ ਪਏ ਤੇ ਫਿਰ ਦੁਬਾਰਾ ਇਹਨਾਂ ਬਣਾਏ ਸੀ ਠੀਕ ਹੋ ਗਿਆ। ਇੱਕ। ਹਾਂਜੀ ਤੇ ਇਹ ਅੱਗੇ ਖੂਹ ਹੁੰਦਾ ਸੀ ਇਹਨਾਂ ਦਾ। ਖੂਹੀ ਖੂਹੀ ਜਿਹਨੂੰ ਜਿੱਥੋਂ ਕਹਿੰਦੇ ਪਾਣੀ ਪੀਂਦੇ ਸਨ। ਪਾਣੀ ਪੀਂਦੇ ਸਨ ਪਿੰਡ ਨਾਨੋਵਾਲੀ ਦੇ ਜੋ ਸਰਦਾਰ ਲੋਕ ਸਨ ਉਹ ਇਹ ਖੂਹੀ ਸੀ ਜੀ। ਜੀ, ਇਹ ਜਗ੍ਹਾ ਜੀ। ਅੱਛਾ ਅੱਛਾ ਅੱਛਾ, ਮਤਲਬ ਤਕਰੀਬਨ ਅਸੀਂ ਆਪਣੀ ਬੁਲਾਈ। ਪੋਸਟ 'ਚ ਵੀ ਵੇਖੀ ਹੈ ਹਾਂ, ਤੇ 3 ਸਰਦਾਰ ਆਏ ਸੀ ਇੰਡੀਆ ਤੋਂ, ਅੱਛਾ ਜੀ, ਤੇ ਉਹਨਾਂ ਤਕਰੀਬਨ ਸਾਰਾ ਵਿਜ਼ਿਟ ਕੀਤਾ। ਫਿਰ ਉਹਨਾਂ ਆਪਣੇ ਪਿੱਛੇ ਕਾਲ ਕੀਤੀ, ਹਾਂ ਉਹਨਾਂ ਨੂੰ ਦੱਸਿਆ ਉਹ ਭਾਈ ਕਹਿੰਦੇ ਉਹ ਖੂਹੀ ਮਿਲ ਗਈ ਹੈ, ਖੂਹੀ ਉਹ ਖੂਹੀ ਮਿਲ ਅੱਜ ਗਈ ਵੀ ਹੈ। ਹਾਂਜੀ ਅੱਜ ਵੀ ਹੈ ਵੇ। ਅੱਛਾ, ਤੇ ਫਿਰ ਵਕਤ ਦੇ ਨਾਲ ਨਾਲ ਮਤਲਬ ਇਹ ਹਾਂਜੀ। ਚੀਜ਼ ਇਹਨਾਂ ਬੰਦ ਕਰ ਦਿੱਤੀ। ਘਰ ਵਿੱਚ ਸੀ ਨਾ, ਘਰ ਕਿਸੇ ਵਿੱਚ ਕੋ ਸੀ। ਬੱਚੇ ਦਾ ਵਿੱਚ ਡਿੱਗਣ ਦਾ ਕੋਈ ਖਤਰਾ ਸੀ, ਸਾਰੇ ਮਾਮਲੇ ਸੀ। ਤੇ ਫਿਰ ਇਹਨਾਂ ਖਤਮ ਕਰ ਦਿੱਤੀ। ਅੱਛਾ ਅੱਛਾ, ਠੀਕ। ਸਮਝ ਲਓ ਭਾਈ ਇਹ ਪਿੰਡ ਨਾਨੋਵਾਲੀ ਦਾ
ਮਿਡ ਸੈਂਟਰ ਹੈ ਹਾਂਜੀ ਇਹ ਮਿਡ ਡੇ ਔਰ ਤੁਸੀਂ ਦੱਸਿਆ ਕਿ ਤਕਰੀਬਨ ਨਾ ਜੋ ਪਿੰਡ ਨਾਨੋਵਾਲੀ ਦਾ ਸੈਂਟਰ ਸੀ ਕਦੀ ਕਿਸੇ ਵਕਤ 'ਚ ਟਿੱਬਾ ਸੀ ਟਿੱਬਾ ਸੀ ਔਰ ਇਸੇ ਤਰ੍ਹਾਂ ਹੀ ਗੱਲ ਹੈ ਪੁਰਾਣੇ ਵਕਤਾਂ ਦੇ ਵਿੱਚ ਨਾ ਜਦੋਂ ਪਿੰਡ ਵੱਜਿਆ ਜਾਂਦਾ ਸੀ ਨਾ ਤਾਂ ਦੁਆਲਿਓ ਮਿੱਟੀ ਖੜ ਕੇ ਕਿਉਂਕਿ ਸਲਾਬ ਦਾ ਖਦਸ਼ਾ ਹੁੰਦਾ ਸੀ ਹਾਂਜੀ। ਉਹਦੇ ਕਿਹੜੇ ਐਡੇ ਮਤਲਬ ਕਿ ਪੱਕੇ ਨੀਆਂ ਚੁਗਾਠਾਂ ਜਾਂ ਜੇ ਉਹ ਮਾਮਲਾਤ ਹੁੰਦੇ ਸਨ ਔਰ ਪਿੰਡ ਇੱਥੋਂ ਸਾਰੇ ਨਾਨੋਵਾਲੀ ਦਾ ਪਿੰਡ ਸੈਂਟਰ ਹੈ ਜੀ ਹਾਂਜੀ ਇਹ ਸੈਂਟਰ ਉਹ ਵਿੱਚ ਖੂਹੀ ਸਾਰੇ ਹੈ। ਲੋਕੀ ਖੂਹੀ ਤੋਂ ਪਾਣੀ ਖੜਦੇ ਸੀ ਯਾਨੀ ਸਿੱਖ ਕੀ ਤੇ ਮੁਸਲਮਾਨ ਮੁਸਲਮਾਨ। ਔਰ ਜੋ ਮਹੱਲਾ ਸੀ ਉਹ ਸਿੱਖਾਂ ਦਾ ਹੀ ਸੀ ਹਾਂਜੀ ਇਹ ਸਿੱਖਾਂ ਦੇ ਕਿਸੇ ਨੂੰ ਮਨਾਹੀ ਨਹੀਂ ਸੀ ਹੈ ਕਿ ਯਾਰ ਹਾਂਜੀ। ਪਾਣੀ ਵੀ ਤੂੰ ਕਿਉਂ ਲੈਣ ਆਇਆ ਵਾਹ ਜੀ ਵਾਹ ਤੇ ਖੂਹੀ ਦਾ ਨਾਮੋ ਨਿਸ਼ਾਨ ਤੇ ਨਹੀਂ ਰਿਹਾ ਲੇਕਿਨ ਸੇਮ ਪਲੇਸ ਸੇਮ ਜਗ੍ਹਾ ਉਹੀ ਹੋਏ ਜਿੱਥੋਂ ਉਹ ਲੋਕ ਪਾਣੀ ਪੀਆ ਕਰਦੇ ਸਨ ਠੀਕ ਹੈ ਜੀ ਔਰ ਇਹ ਘਰ ਭਾਈ ਜੀ ਨੇ ਦੱਸਿਆ ਵੇ ਕਿ ਇਹ ਸਰਦਾਰ ਲਾਭ ਸਿੰਘ ਦਾ ਘਰ ਸੀ ਜਿਨ੍ਹਾਂ ਨੂੰ ਲੋਕ ਉਸ ਵੇਲੇ ਲੱਭੂ ਆਉਂਦੇ ਸਨ ਠੀਕ ਹੈ ਜੀ ਸਾਰਾ ਘਰ ਕਮਾਲ ਹੋਗਾ ਜੀ ਇਹ ਗਲੀ ਕਿਉਂਕਿ ਗਲੀਆਂ ਦੇ ਨਕਸ਼ੇ ਨਹੀਂ ਚੇਂਜ ਹੋਏ ਇਹ ਗਲੀ ਇੱਥੇ ਆ ਕੇ ਖਤਮ ਹੈ ਇਹ ਮੇਨ ਗੇਟ ਸਰਦਾਰ ਲੱਭੇ ਸਿੰਘ ਦਾ ਲਾਭ ਸਿੰਘ ਦਾ ਤੇ ਅੱਗੋਂ ਸਿੱਧੀ ਗਲੀ ਗਈ ਤੇ ਜਿੱਦਣ ਅਸੀਂ ਮਤਲਬ ਆਏ ਆ ਸੋ ਨਾਲ ਹੀ ਤੁਸੀਂ ਸੱਜੇ ਹੋਣਾ ਤੇ ਪਿੰਡੋਂ ਬਾਹਰ ਨਿਕਲ ਜਾਣਾ ਯਾਨੀ ਡਰਿਆ ਤਾਂ ਮੈਂ ਜੀ ਇਸ ਵੇਲੇ ਪਿੰਡ ਨਾਨੋਵਾਲੀ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਟਾਪ ਵਿਊ ਦਿਖਾ ਰਿਹਾ ਤੇ ਇਹ ਇੱਕ ਸਾਹਮਣੇ ਪਿੰਡ ਹੈ ਜੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਵਾਂ ਤੇ ਹਾਂਜੀ ਰਾਣਾ ਵੀਰ ਜੀ ਇਹ ਕਿਹੜਾ ਪਿੰਡ ਜੇ ਬਦੀਪੁਰ ਇਹ ਵੀ ਤਹਿਸੀਲ ਜ਼ਿਲ੍ਹਾ ਸਿਆਲਕੋਟ 'ਚ ਹਾਂਜੀ ਇਹ ਵੀ ਤਹਿਸੀਲ ਜ਼ਿਲ੍ਹਾ ਔਰ ਬਦੀਪੁਰ ਮੈਂ ਪ੍ਰੋਗਰਾਮ ਕੀਤਾ ਵੀ ਹੈ ਜੀ ਇਹ ਵੀ ਪਾਕਿਸਤਾਨ ਬਣਨ ਤੋਂ ਪਹਿਲੇ 1947 ਤੋਂ ਪਹਿਲੇ ਮੱਲੀ ਜੱਟਾਂ ਦਾ ਪਿੰਡ ਸੀ ਠੀਕ ਹੈ ਅੱਜ ਵੀ ਇੱਥੇ ਲੋਕਲ ਲੋਕ ਹੈ ਨੇ ਆਪਣਾ ਜੋ ਜੱਟ ਮੁਸਲਮਾਨ ਨੇ ਉਹ ਮੱਲੀ ਨੇ ਔਰ ਇਸ ਖੇਤਰ ਦੇ ਵਿੱਚ ਵੀ 12 ਤੋਂ 14 ਪਿੰਡ ਮੱਲੀ ਜੱਟਾਂ ਦੇ ਬਸ ਸਮੇਤ ਬਟਿਆਣਾ ਔਰ ਇਹ ਪਿੰਡ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਂਦਾ ਜੀ ਇਹ ਪਿੰਡ ਰਿਹਾ ਰਾਜੂਆਂ ਇਹ ਵੀ ਜੀ ਸਰਦਾਰਾਂ ਦਾ ਪਿੰਡ ਸੀ ਪਾਕਿਸਤਾਨ ਬਣਨ ਤੋਂ ਪਹਿਲੇ ਮੈਂ ਇਸ ਪਿੰਡ ਵੀ ਪ੍ਰੋਗਰਾਮ ਕੀਤਾ ਹੋਵੇ ਉਹਦਾ ਲਿੰਕ ਵੀ ਸ਼ੇਅਰ ਕਰ ਦਾਂਗਾ ਤੇ ਉਹ ਵੀ ਤੁਸੀਂ ਜ਼ਰੂਰ ਦੇਖਿਓ ਸੁਣਿਓ ਜਿਨ੍ਹਾਂ ਨੇ ਹੁਣ ਤੱਕ ਨਹੀਂ ਵੇਖਿਆ ਇਹ ਪਿੰਡ ਰਾਜੂਆਂ ਮੌਜੂਦ ਮੈਂ ਜੀ ਪਿੰਡ ਨਾਨੋਵਾਲੀ ਬੜਾ ਤਗੜਾ ਪਿੰਡ ਜੀ ਇਸ ਵੇਲੇ ਇੱਥੇ ਗੁੱਜਰ ਕਮਿਊਨਿਟੀ ਬਹੁਤ ਵੱਡੀ ਤਾਦਾਦ 'ਚ ਬੈਠੀ ਤਕਰੀਬਨ ਆਲਮੋਸਟ ਸਾਰਾ ਪਿੰਡ ਗੁੱਜਰਾਂ ਦਾ ਕਹੋ ਤੁਸੀਂ ਰਾਜੂਆਂ ਕੀ ਤਾਂ ਬਦੀਪੁਰ ਕੀ ਤਾਂ ਇਹਦੇ ਨਾਲ ਲੱਗਦਾ ਰਹਿਮਤਾਬਾਦ ਕੀ ਔਰ ਸਾਰੇ ਗੁੱਜਰ ਕੋਈ ਰਿਆਸਤ 'ਚੋਂ ਆਇਆ ਵੇ ਕੋਈ ਆਪਣਾ ਮਤਲਬ ਰਿਆਸਤ ਜੰਮੂ ਕਸ਼ਮੀਰ 'ਚੋਂ ਕੋਈ ਕਿਤੋਂ ਲੇਕਿਨ ਮੋਸਟਲੀ ਲੋਕ ਨਾ ਇੱਥੇ ਜ਼ਿਆਦਾ ਰਿਆਸਤ ਜੰਮੂ ਕਸ਼ਮੀਰ ਦੇ ਗੁੱਜਰ ਬਰਾਦਰੀ ਬੈਠੀ ਇਹਨਾਂ ਪਿੰਡਾਂ 'ਚ ਔਰ ਸਾਡੀ ਅੱਜ ਦੀ ਸਟੋਰੀ ਕਿਤੇ ਨਾ ਕਿਤੇ ਅਸੀਂ ਇਸ ਪਿੰਡ ਦੇ ਜੋ ਮੌਜੂਦਾ ਸਾਡੇ ਆਪਣਾ ਵੱਡੇ ਵੀਰ ਛੋਟੇ ਵੀਰ ਸਾਡੇ ਹਾਣ ਦੇ ਜੋ ਦੇਸੋਂ ਪ੍ਰਦੇਸ ਰਿਜ਼ਕੇ ਹਲਾਲ ਦੀ ਖਾਤਰ ਗਏ ਹੋਏ ਨੇ ਉਹਨਾਂ ਨੂੰ ਅਸੀਂ ਡੈਡੀਕੇਟ ਕਰਨੇ ਆ ਤਾਂ ਕਿ ਉਹ ਵੀ ਆਪਣੇ ਪਿੰਡ ਨੂੰ ਵੇਖ ਸਕੇ ਸਾਰੀਆਂ ਜਿਵੇਂ ਦੱਸ ਉਹਨਾਂ ਦੀਆਂ ਯਾਦਾਂ ਵੀ ਆਪਣਾ ਤਾਜ਼ਾ ਹੋ ਜਾਣ ਠੀਕ ਹੈ ਜੀ ਇਹ ਉਹਦਾ ਘਰ ਜਿਹੜਾ ਇਹ ਪਹਾੜ ਪਾਸੇ ਵਾਲਾ ਛੱਪੜ ਇਹ ਪੁਰਾਣਾ ਛੱਪੜ ਹੈ ਜੀ ਜੋ ਅਸੀਂ ਤੁਹਾਨੂੰ ਪਹਿਲੇ ਛੱਪੜ ਦਿਖਾਇਆ ਨਾ ਉਦੋਂ ਵੀ ਪੁਰਾਣਾ ਛੱਪੜ ਹੈ ਯਾਨੀ ਤੁਸੀਂ ਕਹਿ ਲਓ ਜਦ ਇੱਥੇ ਸਿੱਖ ਲੋਕ ਆਬਾਦ ਸਨ ਜਾਂ ਜਦ ਦਾ ਪਿੰਡ ਵੱਜਾ ਉਦੋਂ ਦਾ ਹੀ ਇਹ ਛੱਪੜ ਹੈ ਤੇ ਇਹ ਜੀ ਬਿਲਕੁਲ ਤੁਸੀਂ ਕਹਿ ਲਓ ਕਿ ਮਸਾਂ ਮਾਰ ਕੇ ਕਨਾਲ 1.5 ਕਨਾਲ ਜਗ੍ਹਾ ਹੋਏਗੀ ਬੜੀ ਵੀ ਹੋਏਗੀ ਛੱਪੜ ਦੀ ਇਹ ਪੁਰਾਣਾ ਛੱਪੜ ਹੈ ਜੀ ਇਹ ਪਿੰਡ ਨਾਨੋਵਾਲੀ ਰਹਿ ਗਿਆ ਜੀ ਠੀਕ ਹੈ ਜੀ ਬੜਾ ਜੀ ਹੱਸਦਾ ਵਸਦਾ ਪਿੰਡ ਤਾਂ ਯਾਰ